ਤੇਰੇ ਆਉਣ ਤੇ ਖੜਾਕ ਬੜੇ ਹੋਣਗੇ, ਮਜ਼ੇ ਤੇ ਮਾਹੀਆ ਹੁਣ ਆਣਗੇ। ਇਹ ਮਜ਼ੇ ਕਿੰਝ ਆਣਗੇ? ਰਣਬੀਰ ਸਿੰਘ ਦੀ ਮੂਵੀ ਆ ਰਹੀ ਹੈ ਜਨਾਬ, ਦਵਿੰਦਰ। ਔਰ ਉਸ ਮੂਵੀ ਦੇ ਵਿੱਚ ਇਹਨਾਂ ਨੇ ਸਟੰਟ ਕੀ ਬਣਾਉਣਾ ਚਾਹਿਆ, ਨਕਲ ਕੀਤੀ ਹੈ ਦਿਲਜੀਤ ਦੋਸਾਂਝ ਦੀ। ਦਿਲਜੀਤ ਦੋਸਾਂਝ ਨਾਲ ਤੇ ਇਹਨਾਂ ਨੂੰ ਵੈਸੇ ਦੁਸ਼ਮਣੀ ਹੈ, ਵੈਸੇ ਪੰਜਾਬੀਆਂ ਦੇ ਨਾਲ ਵਿਤਕਰਾ ਹੈ। ਔਰ ਉਹਨੇ ਆਪਣੀ ਫਿਲਮ ਦੀ ਰਣਬੀਰ ਸਿੰਘ ਨੇ ਜਦੋਂ ਕਰਨੀ ਹੈ ਸ਼ੂਟਿੰਗ ਤੇ ਪਹੁੰਚ ਗਿਆ ਪੰਜਾਬ, ਕਿਉਂਕਿ ਪੰਜਾਬ ਜ਼ਰੂਰੀ ਹੈ। ਹੁਣ ਬਾਲੀਵੁੱਡ ਦੀ ਕੋਈ ਵੀ ਮੂਵੀ ਹੈ, ਹੁਣ ਨਹੀਂ ਬਲਕਿ ਬਹੁਤ ਪਹਿਲੇ ਹੀ, ਪੰਜਾਬੀ ਮਿਊਜ਼ਿਕ ਤੋਂ ਬਗੈਰ, ਪੰਜਾਬੀਅਤ ਤੋਂ ਬਗੈਰ ਜਾਂ ਪੰਜਾਬੀ ਕਰੈਕਟਰ ਤੋਂ ਬਗੈਰ ਇਹਨਾਂ ਦੀ ਮੂਵੀ ਨਹੀਂ ਚੱਲ ਸਕਦੀ। ਔਰ ਪਹੁੰਚ ਕੇ ਕਿੱਥੇ? ਪੰਜਾਬ ਦੇ ਵਿੱਚ ਸ਼ੂਟਿੰਗ ਵਾਸਤੇ। ਸ਼ੂਟਿੰਗ ਦੇ ਵਿੱਚ ਇਹਨਾਂ ਨੇ ਸਟੰਟ ਹੁਣ ਕੀ ਕੀਤਾ ਕਿ ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਐਕਟਰੈਸ ਨੂੰ ਲਿਆ ਸੀ ਤੇ ਉਹਦੀ ਹਾਈਪ ਕ੍ਰੀਏਟ ਹੋ ਗਈ ਔਰ ਮੂਵੀ ਨੇ ਚਲੋ ਬਾਹਰ ਹੀ ਇੰਨਾ ਜ਼ਿਆਦਾ ਬਿਜ਼ਨਸ ਕਰ ਲਿਆ। ਹੁਣ ਅਸੀਂ ਕਿਹੜਾ ਐਸਾ ਸਟੰਟ ਕਰੀਏ ਜਿਹਦੇ ਨਾਲ ਸਾਡੀ ਮੂਵੀ ਆਉਣ ਤੋਂ ਪਹਿਲੇ ਹੀ ਬੂਸਟ ਫੜ ਲਵੇ ਜਾਂ ਉਹ ਚਰਚਾ ਵਿੱਚ ਆ ਜਾਵੇ। ਤੇ ਕੀ ਹੈ ਜਨਾਬ, ਇਹਨਾਂ ਨੇ ਪਾਕਿਸਤਾਨੀ ਫਲੈਗ ਲਾਤਾ ਹੈ। ਪਾਕਿਸਤਾਨੀ ਫਲੈਗ ਲਾਇਆ ਤੇ ਉਹ ਹੁਣ ਇਹਨਾਂ ਨੇ ਆਪਣਾ ਇੱਕ ਪੋਸਟਰ ਜਿਹਾ ਜਾਰੀ ਕੀਤਾ ਹੈ ਜਾਂ ਇੱਕ ਤਸਵੀਰ, ਉਹਦੇ ਵਿੱਚ 2-4 ਆਪਣੇ ਲੋਕਾਂ ਕੋਲ ਵੀ ਗੱਲਬਾਤ ਕਰਵਾਈ ਹੈ ਕਿ ਰਣਬੀਰ ਸਿੰਘ ਦੀ ਮੂਵੀ ਦੇ ਵਿੱਚ ਪਾਕਿਸਤਾਨੀ ਫਲੈਗ ਔਰ ਦਿਲਜੀਤ ਦੇ ਨਾਲ ਹਾਨੀਆਂ ਉਹਨੂੰ ਅਟੈਚ ਕੀਤਾ ਜਾ ਰਿਹਾ ਹੈ, ਨਥੀ ਕੀਤਾ ਜਾ ਰਿਹਾ ਹੈ ਕਿਸੇ ਨਾ ਕਿਸੇ ਤਰ੍ਹਾਂ ਕਿ ਇਹ ਹਾਈਪ ਕ੍ਰੀਏਟ ਹੋਵੇ ਇਹਦੇ ਵਿੱਚ। ਇੱਕ ਹੋਰ ਕਿਰਦਾਰ ਮਨਸੂਖ ਮੰਡੋਵੀਆ, ਜਿਹੜਾ ਕਿ ਸਪੋਰਟਸ ਦਾ ਮੰਤਰੀ ਹੈ। ਉੱਥੇ ਕੀ ਹੋ ਰਿਹਾ ਹੁਣ? ਪਾਕਿਸਤਾਨ ਇੰਡੀਆ ਦੇ ਮੈਚਸ ਹੋਣ ਜਾ ਰਹੇ ਨੇ, ਏਸ਼ੀਆ ਕੱਪ ਹੈ, ਅੱਗੇ ਦੂਸਰੇ ਕੱਪ ਨੇ। ਉੱਥੇ ਹੁਣ ਤੁਹਾਨੂੰ ਪਤਾ ਹੈ ਕਿ BCCI ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਪੈਸਾ ਕਮਾਉਂਦੀ ਹੈ ਕ੍ਰਿਕਟ ਤੋਂ, ਜਦੋਂ ਕਿ ਕ੍ਰਿਕਟ ਸਿਰਫ ਔਰ ਸਿਰਫ ਕੁਝ ਯੂਰਪੀਅਨ ਮੁਲਕ ਥੋੜ੍ਹੇ ਜਿਹੇ, ਬਾਕੀ ਏਸ਼ੀਆ ਦੇ ਮੁਲਕਾਂ ਦੇ ਵਿੱਚ, ਉਹਦੇ 'ਚ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਇੰਡੀਆ ਖਾਸ ਕਰਕੇ, ਉਹਦੇ 'ਚ ਬਹੁਤ ਜ਼ਿਆਦਾ ਬਿਜ਼ਨਸ ਕਰਦੀ ਹੈ ਕ੍ਰਿਕਟ, ਜਾਂ ਕ੍ਰਿਕਟ ਬਹੁਤ ਜ਼ਿਆਦਾ ਵੇਖੀ ਜਾਂਦੀ ਹੈ। ਹੁਣ ਅਮਿਤ ਸ਼ਾਹ ਦਾ ਪੁੱਤਰ BCCI ਦਾ ਚੇਅਰਮੈਨ ਚੁਣਿਆ ਜਾਂਦਾ ਹੈ ਔਰ ਤੁਸੀਂ ਅੰਦਾਜ਼ਾ ਕਰ ਸਕਦੇ ਕਿ ਉਹਦੀ ਸਿਲੈਕਸ਼ਨ ਕਿਸ ਤਰ੍ਹਾਂ ਹੋਈ ਹੋਏਗੀ, ਉਹਦੀ ਵੋਟਿੰਗ ਕਿਸ ਤਰ੍ਹਾਂ ਹੋਈ ਹੋਏਗੀ। ਸਭ ਤੋਂ ਵੱਡੀ ਗੱਲ ਕਿ ਇੰਟਰਨੈਸ਼ਨਲ ICC ਦਾ ਚੇਅਰਮੈਨ ਜੇ ਸ਼ਾਹ ਚੁਣਿਆ ਗਿਆ ਔਰ ਉੱਥੇ ਉਹਨੂੰ ਕੋਈ ਇਤਰਾਜ਼ ਨਹੀਂ ਹੈ ਕਿ ਪਾਕਿਸਤਾਨੀ ਮੈਚ ਹੋਣਗੇ ਇੰਡੀਆ ਦੇ ਨਾਲ। ਉਹਨੂੰ ਕੋਈ ਇਤਰਾਜ਼ ਨਹੀਂ ਹੈ ਕਿ ਇੱਥੇ ਪਾਕਿਸਤਾਨੀ ਜਿਹੜੇ ਕ੍ਰਿਕਟਰ ਨੇ ਉਹ ਇੰਡੀਅਨਸ ਦੇ ਨਾਲ ਰਲ ਕੇ ਐਕਟੀਵਿਟੀ ਕਰਨ। ਇਤਰਾਜ਼ ਕਿੱਥੇ ਆ? ਇਤਰਾਜ਼ ਹੁੰਦਾ ਹੈ ਕਿ ਜਿੱਥੇ ਪੰਜਾਬ, ਪੰਜਾਬੀਅਤ, ਪੰਜਾਬ ਦਾ ਨਾਂ ਆਉਂਦਾ। ਤੁਸੀਂ ਜ਼ਰਾ ਪਾਲਿਸੀ ਵੇਖੋ, ਜ਼ਰਾ ਚੈੱਕ ਕਰੋ ਕਿ ਹੁਣ ਦਵਿੰਦਰ ਜਿਹੜੀ ਹੈ ਉਹ ਔਰ ਉਹਦੀ ਰਿਕਾਰਡਿੰਗ, ਉਹਦੀ ਸ਼ੂਟਿੰਗ, ਉਹਦੇ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਣਬੀਰ ਸਿੰਘ ਦੀ ਮੂਵੀ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹਦੇ 'ਚ ਪਾਕਿਸਤਾਨੀ ਫਲੈਗ ਆ ਜਾਵੇ ਜਾਂ ਉਹਦੇ 'ਚ ਕੁਝ ਵੀ, ਕਿਉਂਕਿ ਉਹ ਜਨਾਬ BJP ਔਰ ਨਰਿੰਦਰ ਮੋਦੀ ਦੀ ਜਿਹੜੀ ਟੀਮ ਹੈ ਉਹਨਾਂ ਦੀ ਉੱਥੇ ਕਮਾਈ ਦਾ ਮਾਮਲਾ ਹੈ। ਜਿਵੇਂ ਮੈਂ ਕੱਲ ਦੱਸਿਆ ਸੀ ਕਿ ਦੇਖੋ, ਇਹਨਾਂ ਦੇ ਆਪਣੇ ਜਿੱਥੇ ਮਤਲਬ ਹੁੰਦੇ ਨੇ ਉੱਥੇ ਸਾਰੀਆਂ ਚੀਜ਼ਾਂ ਠੀਕ ਨੇ, ਔਰ ਜਿੱਥੇ ਗੱਲ ਆਉਂਦੀ ਹੈ ਪੰਜਾਬ ਦੀ, ਪੰਜਾਬੀਅਤ ਦੀ, ਉੱਥੇ ਕੁਝ ਠੀਕ ਨਹੀਂ ਹੈ। ਦਿਲਜੀਤ ਦੇ ਨਾਲ ਇਹਨਾਂ ਦਾ ਕਿਉਂ ਅਸਲ 'ਚ ਵਿਤਕਰਾ ਬਣਿਆ? ਦਿਲਜੀਤ ਦੀ ਇਹਨਾਂ ਨੂੰ ਕਿਉਂ ਮੁਖਾਲਫਤ ਹੋਈ? ਉਹਦੇ ਤੇ ਅਸੀਂ ਪਹਿਲੇ ਵੀ ਕਾਫੀ ਖੁੱਲ੍ਹ ਖੁਲਾ ਕੇ ਗੱਲ ਕਰ ਚੁੱਕੇ ਹਾਂ। ਹੁਣ ICC ਦੇ ਜਿਹੜੇ ਚੇਅਰਮੈਨ ਬਣ ਗਏ ਨੇ ਜੇ ਸ਼ਾਹ ਸਾਹਿਬ, ਔਰ ਉਹਨਾਂ ਦੇ ਵਾਸਤੇ ਸਾਰਾ ਮਾਮਲਾ ਸਿੱਧ ਪੱਧਰਾ ਹੈ, ਠੀਕ ਹੈ। ਦੇਖੋ, ਚੀਜ਼ਾਂ ਨੂੰ ਜ਼ਰਾ ਗੌਰ ਕਰੀਦਾ ਹੈ, ਵੇਖੀਦਾ ਹੈ। ਇਹ ਪਿਛਲੇ 1-1.5 ਮਹੀਨੇ ਤੋਂ ਜਿਹੜਾ ਸਾਰਾ ਸਿਲਸਿਲਾ ਟੁਰਨ ਡਿਆ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨਿੱਤਰ ਕੇ ਸਾਹਮਣੇ ਆ ਗਈਆਂ ਨੇ ਕਿ ਅਸਲ ਵਿੱਚ ਇਹਨਾਂ ਦਾ ਵਿਤਕਰਾ ਸਿਰਫ ਔਰ ਸਿਰਫ ਪੰਜਾਬ ਦੇ ਨਾਲ, ਪੰਜਾਬ 95 ਹੋਵੇ ਤੇ ਇਹਨਾਂ ਨੂੰ ਤਕਲੀਫ ਹੈ। ਸਰਦਾਰ ਜੀ ਮੂਵੀ ਆਵੇ ਦਿਲਜੀਤ ਦੀ, ਉਹਦੇ ਨਾਲ ਇਹਨਾਂ ਨੂੰ ਤਕਲੀਫ ਹੈ। ਔਰ ਜਿੱਥੇ ਜਿੱਥੇ ਵੀ ਇਹ ਪੰਜਾਬ ਦੀ ਗੱਲ ਹੁੰਦੀ ਹੈ ਉੱਥੇ ਫਿਰ ਵੇਖੋ, ਮਿਊਜ਼ਿਕ ਤੇ ਸਭ ਤੋਂ ਜ਼ਿਆਦਾ ਜਿਹੜਾ ਮਸ਼ਹੂਰ ਹੈ, ਮਕਬੂਲ ਹੈ, ਉਹ ਪੰਜਾਬੀਆਂ ਦਾ ਹੈ, ਉੱਥੇ ਪੰਜਾਬ ਦਾ ਹੈ ਮਿਊਜ਼ਿਕ ਤੇ ਪੂਰੀ ਦੁਨੀਆ ਤੇ ਪੰਜਾਬ ਦਾ ਰਾਜ ਕਰ ਰਿਹਾ ਹੈ। ਉੱਥੇ ਕੀ ਕਰੋਗੇ ਤੁਸੀਂ? ਤੁਸੀਂ ਅੰਦਾਜ਼ਾ ਕਰੋ ਕਿ ਜੇ ਸ਼ਾਹ ਨੇ ਨਿਰਮਾ ਯੂਨੀਵਰਸਿਟੀ ਤੋਂ BTech ਕੀਤਾ ਹੈ, ਸਿੰਪਲ, ਕੋਈ ਉਹਦੀ ਇੰਨੀ ਐਜੂਕੇਸ਼ਨ ਨਹੀਂ ਹੈ, ਔਰ ਉਹਦੇ ਸਾਹਮਣੇ ਤੇ ਜਨਾਬ ਆਕਸਫੋਰਡ, ਹਾਰਵਰਡ ਯੂਨੀਵਰਸਿਟੀਆਂ, ਕਿਉਂਕਿ ਉਹ ਜੇ ਸ਼ਾਹ ਨੇ ਕੀਤੀ ਹੈ BTech, ਇਸ ਕਰਕੇ ਉਹਦੇ ਸਾਹਮਣੇ ਕੋਈ
ਹੈਸੀਅਤ ਨਹੀਂ ਹੈ ਇੰਟਰਨੈਸ਼ਨਲ ਡਿਗਰੀਆਂ ਦੀ, ਕੋਈ ਇਹਨਾਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਕੋਈ ਕੁਛ ਨਹੀਂ ਹੈ, ਸਿਰਫ ਗ੍ਰਹਿ ਮੰਤਰੀ ਦੇ ਪੁੱਤਰ ਨੇ ਜੀ, ਮੋਦੀ ਸਾਹਿਬ ਦੇ ਲਾਡਲੇ ਦੇ ਪੁੱਤਰ ਨੇ, ਔਰ ਇਹਨਾਂ ਦਾ ਆਪਣਾ ਬਿਜ਼ਨਸ ਕ੍ਰਿਕਟ ਦੇ ਥਰੂ ਕਮਾਈ, ਉਹਦੇ ਵਿੱਚੋਂ ਇਨਕਮ ਔਰ ਸਾਰੇ ਮਾਮਲਾਤ ਯਖੜ ਕੇ ਜਿਹਨੂੰ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਇਹਨਾਂ ਨੇ ਖੇਡਣੇ ਨੇ। ਤੇ ਫਿਰ ਵੇਖੋ ਨਾ ਮਜ਼ਾ ਆਂਦਾ ਹੈ ਗੱਲ ਦਾ ਕਿ ਇੱਥੇ ਹੋ ਕੀ ਰਿਹਾ ਹੈ, ਇੱਥੇ ਬਣ ਕੀ ਰਿਹਾ ਹੈ। ਔਰ ਇਹਨਾਂ ਦੀਆਂ ਸਾਰੀਆਂ ਚਾਲਾਂ ਦੇ ਬਾਵਜੂਦ, ਸਾਰੀਆਂ ਨਫ਼ਰਤਾਂ ਦੇ ਬਾਵਜੂਦ, ਸਾਰੀਆਂ ਰੁਕਾਵਟਾਂ ਦੇ ਬਾਵਜੂਦ ਪੰਜਾਬੀ ਫਿਲਮ, ਪੰਜਾਬੀਅਤ, ਪੰਜਾਬੀ ਐਕਟਰ ਸਭ ਖੈਰ ਨਾਲ ਲੱਗੇ ਜਾ ਰਹੇ ਨੇ, ਤਰੱਕੀ ਕਰ ਰਹੇ ਨੇ। ਔਰ ਅਜੇ ਤੇ ਚੱਲ ਮੇਰਾ ਪੁੱਤ 3 ਕਿ 4 ਦੇਖੋ ਉਹਦਾ ਤਸਲਸਲ ਵੇਖੋ, ਉਹਦੀ ਪੂਰੀ ਰੂਟੀਨ ਵੇਖੋ, ਉਹਦੀ ਸੀਰੀਜ਼ ਵੇਖੋ, ਪੂਰੀ ਦੀ ਪੂਰੀ ਆ ਰਹੀ ਹੈ। ਉਹਦੇ ਉੱਤੇ ਹੁਣ ਵੇਖੋ ਕੀ ਬਣਦਾ, ਕਿਉਂਕਿ ਉਹਦੇ ਵਿੱਚ ਤੇ ਕਾਫੀ ਸਾਰੇ ਪਾਕਿਸਤਾਨੀ ਐਕਟਰ ਨੇ, ਬਹੁਤ ਸਾਰੇ ਪਾਕਿਸਤਾਨੀ ਐਕਟਰ ਨੇ। ਕਿਉਂ ਮੈਂ ਸਮਝਦਾ ਹੈ ਕਿ ਚੱਲ ਮੇਰਾ ਪੁੱਤ ਦੇ ਵਿੱਚ 50-50 ਹੁੰਦਾ ਹੈ ਐਕਟਰਾਂ ਦੇ ਹਿਸਾਬ ਦੇ ਨਾਲ, ਤੇ ਉਹਦਾ ਕੀ ਬਣੇਗਾ।